अस्सलाम वालेकुम। असल दे विच मैं समझदा कि ਜਿਹੜਾ ਸਾਨੂੰ ਜਿਹੜਾ ਨਾ ਮਤਲਬ ਸਾਡੀ ਪੰਜਾਬ ਦੀ ਜਿਹੜੀ ਸੁਸਾਇਟੀ ਹੈ ਇਹ ਕਦੇ ਵੀ ਫੈਨੇਟਿਕ ਨਹੀਂ ਰਹੀ, ਚਾਹੇ ਉਹ ਰਿਲੀਜੀਅਸ ਹਵਾਲੇ ਨਾਲ ਹੋਵੇ, ਚਾਹੇ ਉਹ ਕਿਸੇ ਹੋਰ ਵੀ ਹਵਾਲੇ ਨਾਲ ਅਸਾਂ ਦੇਖੀਏ। ਤੇ ਅਸਾਂ ਬੜੇ ਮਤਲਬ ਜਿਹੜੇ ਹੈ ਨਾ ਪ੍ਰੋਗਰੈਸਿਵ ਔਰ ਜਿਹੜਾ ਹੈ ਇਨਕਲੂਸਿਵ ਕਿਸਮ ਦੀ ਸੁਸਾਇਟੀ ਰਹੀ ਹੈ ਪੰਜਾਬ ਦੀ ਜਿਹੜੀ ਹੈ। ਇਹ 1849 ਤੋਂ ਪਹਿਲੇ ਦੀ ਮੈਂ ਗੱਲ ਕਰ ਰਿਹਾ। ਲੇਕਿਨ ਜਦੋਂ ਹੀ ਮਤਲਬ ਇਹਨਾਂ ਨੇ ਇੱਥੇ ਕੋਠਾ ਬੋਲੀ ਜਿਹੜੀ ਹੈ, ਜਿਹਨੂੰ ਮੈਂ ਕੋਠਾ ਬੋਲੀ ਇਸ ਲਈ ਕਹਿਣਾ ਕਿ ਮੇਰੀ ਸਟਰੋਂਗ ਰਿਜ਼ਰਵੇਸ਼ਨ ਹੈ, it is my resentment against the hegemony of this Urdu, and this was literally originated in the red light areas of Lucknow and Delhi. So as soon as it was imposed upon us, so what happened, it entirely changed the social fabric of our society, which was quite tolerant towards every sect, not to speak of sect, even religions. So even the atheists and other people, they were welcome in our society. Now ਇਹ ਸਾਰੀ ਲੰਮੀ ਸਟੋਰੀ ਤੋਂ ਬਾਅਦ ਦੇਖੋ ਨਾ, ਉਹਦਾ ਨਤੀਜਾ ਇਹ ਨਿਕਲਿਆ ਕਿ ਸਾਡਾ ਸੋਸ਼ਲ ਫੈਬਰਿਕ ਜਿਹੜਾ ਇਹਨੂੰ ਤਾਰ ਕਰ ਦਿੱਤਾ। ਸਾਨੂੰ 47 ਚ ਵੰਡ ਦਿੱਤਾ। I am not going to discuss or debate over here whether it was good or bad ਕਿ 47 ਚ ਵੰਡ ਹੋ ਗਈ। ਵੰਡ ਹੁਣ ਅਸੀਂ ਉਸ ਤੋਂ ਸਬਕ ਸਿੱਖੀਏ ਨਾ। ਸਬਕ ਇਹ ਵੇ ਕਿ ਸਿੰਧ ਦੇ ਵਿੱਚੋਂ ਔਰ ਬਲੋਚਿਸਤਾਨ ਦੇ ਵਿੱਚੋਂ, ਮੈਂ ਸਿੰਧ ਦੇ ਵਿੱਚੋਂ ਸੁਣਿਆ ਸੀ, ਬਲੋਚਿਸਤਾਨ ਦੇ ਵਿੱਚੋਂ ਲਿਟਰਲੀ ਥਾਊਜ਼ੈਂਡਸ ਆਫ ਫੈਮਿਲੀਜ਼ ਵਰ expelled, ਔਰ ਡਜ਼ਨਸ ਜਿਹੜੇ ਨੇ ਮੇਰੇ ਸਾਹਮਣੇ ਟਾਰਗੇਟ ਹੋਏ ਨੇ, ਉਹਨਾਂ ਦੀਆਂ ਲਾਸ਼ਾਂ ਪੰਜਾਬ ਆਈਆਂ। ਔਰ ਹੁਣ ਪੰਜਾਬ ਦੇ ਵਿੱਚ ਸਾਡੀਆਂ ਇੱਕ ਨਹੀਂ ਦੋ ਕਬਰਾਂ ਤਿਆਰ ਕਰ ਬੈਠੇ ਨੇ। ਪੰਜਾਬ ਦੀ ਰੂਲਿੰਗ ਐਲੀਟ ਉਹੀ UPITians ਜਿਹੜੇ ਨੇ, ਉਰਦੂ ਸਪੀਕਿੰਗ ਜਿਹੜਾ ਸਕੂਲ ਜਿਹੜਾ ਹੈਜਮੋਨਿਕ ਇੱਥੇ ਮਾਫੀਆ ਬੈਠਾ ਹੈ, ਜਿਹਦਾ ਸਕ੍ਰਿਪਟ ਚੱਲ ਰਿਹਾ ਹੈ ਪਾਕਿਸਤਾਨ ਦੀ ਫੈਡਰੇਸ਼ਨ ਦੇ ਉੱਤੇ, ਜਿਨ੍ਹਾਂ ਨੇ ਪਾਕਿਸਤਾਨੀ ਫੈਡਰੇਸ਼ਨ ਨੂੰ ਪਹਿਲੇ ਦਿਨ ਤੋਂ ਹਾਈਜੈਕ ਕੀਤਾ ਹੈ। ਉਹ ਜਿਹੜਾ ਹੈ ਉਹਦਾ ਸਕ੍ਰਿਪਟ ਹੈ ਵੇ ਕਿ ਇਹਦੇ ਵਿੱਚ ਯਾਨੀ ਪਾਕਿਸਤਾਨੀਅਤ ਜਿਹੜੀ ਪਾਕਿਸਤਾਨੀਅਤ ਉਹ ਪੇਸ਼ ਕਰਦੇ ਨੇ, ਉਹਦੇ ਵਿੱਚ ਪੰਜਾਬੀ ਦਾ ਵਜੂਦ ਨਹੀਂ। ਵੈਸੇ ਤਾਂ ਸਿੰਧੀ, ਬਲੋਚ, ਪਠਾਨ ਔਰ ਬੰਗਾਲੀ ਦਾ ਵਜੂਦ ਵੀ ਕੋਈ ਨਹੀਂ, ਲੇਕਿਨ ਕਿਉਂਕਿ ਉਹਨਾਂ ਕੌਮਾਂ ਦੇ ਵਿੱਚ ਕੌਮੀ ਸ਼ਊਰਤ ਨੇ ਲੈਵਲ ਦਾ ਹੈ ਕਿ ਉਹ ਆਪਣੇ ਕਾਮਨ ਸਰਵਾਈਵਲ ਵਾਸਤੇ ਮਰਨ ਮਿਟਣ ਵਾਸਤੇ ਤਿਆਰ ਨੇ, ਤੇ ਉਹਦੇ ਵਾਸਤੇ ਝੂਠਾ ਕੂੜਾ ਜਿਹਨੂੰ ਆਖੋ, ਇਹ ਜਿਹੜਾ ਹੈ ਉਹਦੇ ਵਾਸਤੇ ਮਤਲਬ ਉਹ ਕਰ ਦਿੰਦੇ ਨੇ ਕਿ ਹਾਂ ਆਪ ਤੋਂ ਬੜੀ ਗੈਰਤਮੰਦ ਕੌਮ ਹੈ। ਔਰ ਯਾਨੀ ਉਹਨਾਂ ਵਾਸਤੇ ਢਿੱਡੋਂ ਜਾਂ ਦਿਲੋਂ ਜਿਹੜਾ ਇਹ ਨਹੀਂ ਕਿ ਉਹਨਾਂ ਨੂੰ ਤਸਲੀਮ ਕੀਤੀ ਬੈਠੇ ਨੇ, ਉਹਨਾਂ ਨੂੰ ਵਿਲੀ ਨੀਲੀ ਜਿਹਨੂੰ ਅਸੀਂ ਅੰਗਰੇਜ਼ੀ ਚ ਆਖਦੇ ਨਾ ਕਿ ਉਹਨੂੰ ਮੰਨਦੇ ਨੇ, ਹਾਂ ਠੀਕ ਹੈ ਜੀ ਤੁਸਾਂ ਵੀ ਇੱਕ ਬੜੀ ਤੁਹਾਡੇ ਰਾਈਟਸ ਹਨ। ਅੱਛਾ, ਉਹਨਾਂ ਦਾ ਫਾਇਦਾ ਸਾਨੂੰ ਮਿਲਦਾ ਇਸ ਤਰ੍ਹਾਂ ਪਿਆ ਕਿ ਹੁਣ ਆਇਨ ਦੇ ਵਿੱਚ ਸਾਡਾ ਵਜੂਦ ਹੈ, ਯਾਨੀ ਐਜ਼ ਫਾਰ ਐਜ਼ ਲੈਂਗੁਏਜ ਐਂਡ ਅਦਰ ਕਲਚਰਸ ਐਂਡ ਅਦਰ ਥਿੰਗਸ ਆਰ ਕੰਸਰਨ, ਸਾਨੂੰ ਉਹਨਾਂ ਦੇ ਤੁਫੈਲ ਸਾਨੂੰ ਉਹ ਆਪਸ਼ਨ ਮਿਲਦੀ ਹੈ ਕਨਸਟੀਟਿਊਸ਼ਨਲੀ ਵੀ। ਲੇਕਿਨ ਇਹਦੇ ਬਾਵਜੂਦ ਸੁਪਰੀਮ ਕੋਰਟ ਔਰ ਹਾਈ ਕੋਰਟ ਆਰਡਰ ਕਰਦੀ ਹੈ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਲੱਗਦੀ ਪਈ। ਔਰ ਪੰਜਾਬ ਦੇ ਵਿੱਚ ਜਿਹੜੇ ਡਾਇਲੈਕਟਸ ਨੇ ਉਹਨਾਂ ਨੂੰ ਦੇਖ ਲਓ ਕਿ ਉਸੇ ਜਿਹੜਾ ਰੂਲਿੰਗ ਐਲੀਟ ਹੈ ਜਿਹੜੀ ਕਿ UPITian ਨੈਰੇਟਿਵ ਲੈ ਕੇ ਚੱਲ ਰਹੀ ਹੈ, ਉਹ ਪੰਜਾਬ ਦੇ ਵਿੱਚ ਪੰਜਾਬੀ ਨੂੰ ਢੱਕਣ ਵਾਸਤੇ ਲਹਿਜਿਆਂ ਦੇ ਉੱਤੇ ਸਟੈਂਪਾਂ ਲਵਾ ਕੇ, ਔਰ ਦੇਖੋ ਨਾ ਪੰਜਾਬ ਦੀ ਵੰਡ ਕਰਨ ਦੇ ਚੱਕਰ 'ਚ ਹੈ। ਔਰ ਮਤਲਬ ਇੱਕ ਉਹਨਾਂ ਦੀ ਵੀ ਡੈਸਪਰੇਸ਼ਨ ਹੈ, ਖੌਫ ਹੈ ਉਹਨਾਂ ਦਾ ਕਿ ਸਾਡਾ ਜਿਹੜਾ ਇਹ ਜਿਹੜੀ ਬਦਮਾਸ਼ੀ ਹੈ, ਸਾਡੀ ਜਿਹੜੀ ਐਕਸਪਲਾਈਟੇਸ਼ਨ ਹੈ ਲੋਕਾਂ ਦੀ ਲੁਕਾਈ ਦੀ, ਪਾਕਿਸਤਾਨ ਦੀ ਲੁਕਾਈ ਦੀ, ਪਾਕਿਸਤਾਨ ਦੀਆਂ ਕੌਮਾਂ ਦੀ, ਆਮ ਆਦਮੀ ਦੀ, ਉਹ ਮੁੱਖ ਵੈਸੀ ਜਿਸ ਦਿਹਾੜੇ ਪੰਜਾਬੀ ਲੱਗ ਗਈ। ਕਿਉਂਕਿ ਜਿਸ ਦਿਨ ਸ਼ਾਹ ਹੁਸੈਨ ਲੋਕਾਂ ਨੇ ਪੜ੍ਹ ਲਿਆ, ਪੰਜਾਬ ਦੇ ਬੱਚੇ ਨੇ, ਮੇਰੀ ਜਾਨ ਰੰਗੇ ਸੋ ਰੰਗੇ ਮਸਤਕ ਜਿਨ੍ਹਾਂ ਦੇ ਪਈ ਫਕੀਰੀ ਭਾਗ ਤਿਨਾਂ ਦੇ ਚੰਗੇ, ਕਹੇ ਹੁਸੈਨ ਫਕੀਰ ਨਿਮਾਣਾ ਤਖਤ ਨਾ ਮਿਲਦੇ ਮੰਗੇ। ਇਹ ਜਿੱਦਣ ਪੜ੍ਹ ਲਿਆ ਨਾ ਸ਼ਾਹ ਹੁਸੈਨ, ਪੰਜਾਬ ਦੇ ਬੱਚੇ ਨੂੰ ਪੜ੍ਹ ਲਿਆ ਔਰ ਸਮਝ ਆ ਗਿਆ, ਉਸ ਦਿਨ ਦੁੱਲਾ ਭੱਟੀ ਜੰਮਸੀ। ਔਰ ਦੁੱਲਾ ਭੱਟੀ ਜੰਮੇਗਾ ਤਾਂ ਉੱਥੇ ਐਕਸਪਲਾਈਟੇਸ਼ਨ ਮੁੱਕੇਗੀ ਔਰ ਪੰਜਾਬ ਦੀ ਲੁਕਾਈ ਦੀ ਨੈਚੁਰਲ ਸਾਂਝ ਬਣੇਗੀ ਸਿੰਧ ਦੇ ਸਿੰਧੀਆਂ ਨਾਲ, ਬਲੋਚਿਸਤਾਨ ਦੇ ਬਲੋਚਾਂ ਨਾਲ ਔਰ ਈਵਨ ਪਸ਼ਤੂਨਾਂ ਨਾਲ। ਤੇ ਫੈਡਰੇਸ਼ਨ ਮਜ਼ਬੂਤ ਹੋਏਗੀ, ਆਮ ਆਦਮੀ ਜਿਹੜਾ ਉਹਦੇ ਤੇ ਮਜ਼ਬੂਤ ਹੋਏਗੀ, ਆਮ ਲੁਕਾਈ ਦੀ ਇੱਥੇ ਜਿਹੜੀ ਹੈ ਯਾਨੀ ਉਹਨਾਂ ਦਾ ਰੂਲ ਹੋਏਗਾ। ਔਰ ਜਿਹੜੇ ਐਕਸਪਲਾਈਟਰ ਜਿਹੜੇ ਨੇ ਮੁਖਤਲਿਫ
ਜਿਹੜੇ ਮਾਸਕਸ ਦੇ ਨਾਲ, ਕਦੀ ਰਿਲੀਜਨ ਦੇ, ਕਦੀ ਪਾਕਿਸਤਾਨੀਅਤ ਦੇ, ਕਦੀ ਕਿਸੇ ਮਾਸਕ ਦੇ ਨਾਲ ਇੱਥੇ ਸਾਡੇ ਤੇ ਰੂਲ ਕਰ ਰਹੇ ਨੇ, ਉਹ ਉਹਨਾਂ ਦਾ ਉਹ ਆਖਰੀ ਜਿਹੜਾ ਦੀਨ ਸੀ। ਤੇ ਗੱਲ ਮੈਂ ਅਸਲ 'ਚ ਇਹ ਗੱਲ ਕਰ ਰਿਹਾ ਕਿ ਸਾਨੂੰ ਪੰਜਾਬ ਦੇ ਜਿਹੜੇ ਖਾਸ ਤੌਰ ਤੇ ਜਿਹੜੇ ਮਤਲਬ ਵੈਲ ਐਜੂਕੇਟਿਡ ਹਨ ਲੋਕ, ਕਿਉਂਕਿ ਇੱਥੇ ਮਸਲਾ ਇਹ ਰਿਹਾ ਕਿ ਰਿਲੀਜੀਅਸ ਸੈਗਮੈਂਟ ਔਰ ਜਿਹੜਾ ਨਾਨ ਰਿਲੀਜੀਅਸ ਸੈਗਮੈਂਟ ਯਾਨੀ ਪ੍ਰੋਗਰੈਸਿਵ ਜਿਹੜਾ ਆਪਣੇ ਆਪ ਨੂੰ ਕਹਿਲਾਉਣ ਵਾਲਾ, ਔਰ ਖਾਸ ਤੌਰ ਤੇ ਲੈਫਟ ਦੇ ਜਿਹੜੇ ਲੋਕ ਸਨ, the people associated with left, they were quite shrewd and they were having so much knowledge which we are now talking about, but they were intellectual, but they were the dishonest intellectuals. They used their intellect for their vested interests, so they are now billionaires. See, they have been seen in the power corridors. They talk about the to empower the working classes, and they shed their tears for them. But they speak, I mean, they address them in an alien language. Just imagine, you need the Cheek Veeras of Punjab. They talk about the common masses, but they use an alien brothels originated language to address them. So this is the quite contradictory, I mean the hypocritic attitude, and we have to make the masses aware about it. और दूसरा है कि वो बिलियनर की वो ट्रिलियनर ने ਉਹਨਾਂ ਦੀ ਤੁਸੀਂ ਲਾਈਫ ਸਟਾਈਲ ਉਹਨਾਂ ਨੂੰ ਐਕਸਪੋਜ਼ ਕਰਨਾ, ਔਰ ਉਹਨਾਂ ਨੇ ਪੰਜਾਬ ਦੇ ਜਿਹੜਾ ਪੰਜਾਬੀ ਕੌਮੀਅਤ ਦਾ ਜਿਹੜਾ ਸਵਾਲ ਹੈ, ਪੰਜਾਬੀ ਨੈਸ਼ਨਲ ਕੁਐਸਚਨ ਹੈ, they maligned it. I mean, they used it in such a stigmatized way that whenever they speak about Punjabi, they talk about the Eastern Punjab. They are in fact the responsible, they are the culprit who divided Punjab. If you go through the history, it was Communist Party of India which laid the foundation of for the division of Punjab on purely communal grounds. There are research papers and multiple documents available. ਤੇ ਮੈਂ ਸਿਰਫ ਅਸਲ ਅਰਜ਼ ਕਰ ਰਿਹਾ ਸੀ ਨਾ, ਮੈਂ ਕੋਈ ਗਰੁੱਪ 'ਚ ਹੁੰਦਾ ਨਵਾਂ ਬੰਦਾ, ਮੈਂ ਨਾ ਉਹਨੂੰ ਇਹ ਫੀਲ ਹੁੰਦਾ ਯਾਰ ਇਹ ਤੇ ਬੜਾ ਮੌਲਵੀ ਕਿਸਮ ਦਾ ਬੰਦਾ, ਇਹ ਤਾਂ ਬੜਾ ਨਹੀਂ ਯਾਰ। ਮੈਂ ਬਲੋਚਾਂ ਸੰਨੀਆਂ 'ਚ ਰਹਿ ਕੇ ਦੇਖਿਆ, ਉਹਨਾਂ ਦੇ ਜਿਹੜੇ ਕਮਿਊਨਿਸਟ, ਉਹਨਾਂ ਦੇ ਈਵਨ ਐਥੀਸਟ ਜਿਹੜੇ ਨੇ, ਦੇ ਰਿਸਪੈਕਟ ਯਾਰ ਅਦਰਸ ਫੇਥਸ, ਐਂਡ ਦੇ ਯੂ ਜਸਟ ਸੀ them ਨਾ, ਉਹ ਦੇ talk about inclusiveness. They talk about the pluralism, and you could see them on the same page when they speak about the fundamental rights of their Baloch or Sindhis, and they are not ready to listen to the single word, I mean to a single word about the division of their motherlands. ਤੇ ਪੰਜਾਬ 'ਚ ਮੈਂ ਹੈਰਾਨ ਹਾਂ, ਇੱਥੇ ਰਿਆਸਤੀ ਜ਼ਬਰ ਤੇ ਹੈ, ਰਿਆਸਤੀ ਜ਼ਬਰ ਤਾਂ 173 ਸਾਲ ਹੈ, ਲੇਕਿਨ ਇਹ ਕਿ ਸਾਡਾ ਹੁਣ ਐਜੂਕੇਟਡ ਜਿਹੜਾ ਖਾਸ ਤੌਰ ਤੱਕ ਜਿਹੜੇ ਯੂਥ ਹੈ ਸਾਡੀ ਨਾ, ਇਹਨਾਂ ਨੂੰ ਵੀ ਸਮਝਣਾ ਪਏਗਾ ਕਿ ਅਸੀਂ ਜਿਹੜਾ ਹੈ ਨਾ ਉਹ ਪੰਜਾਬ ਜਿਹੜਾ ਪ੍ਰੀ 1849 ਦਾ ਉਹਦੇ ਵਿੱਚ ਆਈਏ, ਜਿਹੜਾ ਸਾਡੇ ਨਾਲ ਸਿੰਧੀ, ਬਲੋਚ, ਪਠਾਨ ਔਰ ਬੰਗਾਲੀ ਨੇ ਜਿਹੜਾ ਰੱਖਿਆ, ਯਾਨੀ ਉਹਨਾਂ ਦੀ ਜਿਹੜੀ ਸੁਸਾਇਟੀਜ਼ ਨੇ, ਔਰ ਉਹਦੇ ਵਿੱਚ ਅਸੀਂ ਇੱਕ ਦੂਸਰੇ ਨੂੰ ਟੋਲਰੇਟ ਕਰਦੇ ਹੋ। ਕਾਮਨ ਸਰਵਾਈਵਲ ਦੀ ਗੱਲ, ਨਾਓ ਆਰ ਕਾਮਨ ਸਰਵਾਈਵਲ ਇਜ਼ ਐਟ ਸਟੇਕ। ਦੇਖੋ, ਮੈਨੂੰ ਬਲੂਚਿਸਤਾਨ ਤੋਂ ਮੈਂ ਲਾਸ਼ਾਂ ਚਾ ਕੇ ਨਸਿਆ, ਮੇਰੀਆਂ 5 ਨਸਲਾਂ ਉੱਥੇ ਆਬਾਦ ਰਹੀਆਂ, ਮੈਨੂੰ ਉੱਥੇ ਦਿੰਦੇ ਨੇ ਡੋਮਿਸਾਈਲ। ਉੱਥੇ ਜਿਹੜਾ ਡਿਵੀਡਨ ਲਾਈਨ ਕ੍ਰਾਸ ਕਰਕੇ ਚਮਨ ਬਾਰਡਰ ਆਉਂਦਾ ਹੈ, ਕੋਈ ਪਠਾਨ, ਬਲੋਚ, ਅਫਗਾਨ ਕੋਈ ਉਹਦੇ 'ਚ ਕਿਸੇ ਸ਼ਕਲ 'ਚ ਵੀ, ਉਹਨੂੰ ਮਿਲਦਾ ਲੋਕਲ ਸਰਟੀਫਿਕੇਟ। ਅੱਛਾ, ਬੜੀ ਚੰਗੀ ਗੱਲ ਹੈ, ਉਹਨੂੰ ਮਿਲਣਾ ਚਾਹੀਦਾ ਲੋਕਲ ਸਰਟੀਫਿਕੇਟ, ਕਿਉਂਕਿ ਉਹਨਾਂ ਦਾ ਐਥਨਿਕ, ਉਹਨਾਂ ਦਾ ਗਰੁੱਪ ਦਾ ਬੰਦਾ ਹੈ, ਔਰ ਬਿਲਕੁਲ ਸਹੀ ਹੈ, ਆਈ ਸਪੋਰਟ ਦੈਮ। ਲੇਕਿਨ ਮੈਂ ਜਦੋਂ ਲਾਸ਼ਾਂ ਚਾ ਕੇ ਇੱਥੇ ਨੱਸ ਕੇ ਆਉਣਾ ਤਾਂ ਦੇਖਦਾ ਪੰਜਾਬ 'ਚ, ਜਿਵੇਂ ਮੈਂ ਡੇਰਾ ਗਾਜ਼ੀ ਖਾਨ ਕ੍ਰਾਸ ਕਰਦਾ ਫੋਰਟ ਮਨਰੂ, ਤਾਂ ਪਤਾ ਲੱਗਦਾ ਉੱਥੇ ਵੀ ਕਹਿ ਰਹੇ ਨੇ ਪੰਜਾਬ ਨੂੰ ਵੰਡੋ। ਔਰ ਕੌਣ ਕਹਿ ਰਿਹਾ? ਉਹੀ ਬਲੋਚ ਜਿਹੜਾ ਇੱਥੇ ਆ ਕੇ ਸੈਟਲ ਹੋਇਆ ਆਪਣੀ ਭੁੱਖ ਦਾ ਕਰਕੇ, ਉਹੀ ਸਿੰਧੀ, ਉਹੀ ਅਫਗਾਨ, ਔਰ ਕਹਿ ਰਿਹਾ ਕਿ ਨਹੀਂ ਇਹ ਅਸਾਂ ਤਾਂ ਸਰਾਇਕੀ ਹੂੰ ਬਾਬਾ, ਇਹ ਤਾਂ ਸਾਡਾ ਇਲਾਕਾ ਹੈ, ਸਰਾਇਕੀ ਵਸੇਬ ਹੈ। ਔਰ ਪੰਜਾਬ, ਅੱਛਾ ਉਹ ਤਾਂ ਚਲੋ ਕਹੇਗਾ, ਉਹ ਤੇ ਕਬਜ਼ਾਗੀਰ ਹੈ। ਔਰ ਉਹ ਮੈਂ ਹੈਰਾਨ ਹਾਂ, ਪੰਜਾਬ ਦੀਆਂ ਜਿਹੜੀਆਂ ਲੋਕਲਸ ਨੇ, I mean the same locals of the land of 5 rivers, they are speaking the same idiot language, the same narrative ਜਿਹੜਾ ਉਰਦੂ ਸਪੀਕਿੰਗ ਦਾ ਅਸਲ 'ਚ ਮੈਂ ਦੱਸ ਰਿਹਾ ਕਿ ਸਕ੍ਰਿਪਟ ਹੈ,
कि हाँ भाई लिसानियत और सूबाइयत की बातें मत करें, हम पहले ही बहुत पाकिस्तान खतरों में घिरा हुआ है और ये जो हम जो है जल्दी से ये पाकिस्तान को के लिए इन सब चीज़ों को साइड पे रख के हम पाकिस्तानी बन जाए, कि अपनी टुकर शुकर मेरे को ले आओ तो बस है। यानी पंजाबी वाली ये सारिया चीज़ां तो बाबा पंजाब लोकल क्यों नहीं, जट राई राजपूत गुज्जर जिन्नियां भी साडियां बरादरियां पूरे पंजाब बैठियां, दे आर द सन ऑफ सॉइल, दे शुड स्टैंड फॉर देयर फंडामेंटल राइट। साडा सर्वाइवल खतरे च है, मैं बार बार मैनू नजर आ रहा है साडा सर्वाइवल खतरे च है। उस असी इक्वल राइट्स मंगते हैं यार। मैनू बाहर दी उत्थे मैनू खलोण नहीं दिता। 1901 दे विच मेरा इलाका कब्जा ले लिया, सूबा सरहद बना दिता ब्रिटिश ने और पठाणा नू उत्थे इलाका दे दिता कि वो जिहड़ा USSR जिहड़ा है वो जिहड़ा वाइट जड़ा वो है बीयर वो इत्थे वो करे, यानी कम्युनिज्म दा ते उन्हां दा एक फ्रंट लाइन दा रोल प्ले करे। पठान मर्सनरीज ने इन्हां दा किरदार इन्हां दा करैक्टर रिकॉर्ड ते मौजूद है कि मर्सनरीज दा रोल और सानू वो पेंट कर देते हैं कि बड़ी गैरतमंद कौम है और बड़ा, और मेरा इलाका भी काबू करा देता और फर्दर फिर इत्थे लखां पठान मेरे उत्ते मुसलत कर देता। मेरा बच्चा बाहर जाके इत्थे पहले तो उन्होंने एजुकेशन नहीं, हेल्थ नहीं, और अगर कोई बेचारा पढ़ भी लवे तो उन्होंने इत्थे नौकरी नहीं, इत्थे कारोबार साढ़े कब्जा कर ले, इत्थे उर्दू स्पीकिंग शहरां च काबू करके बह गया, वो साढ़े सारे नौकरियां काबू करके बह गया। उर्दू स्पीकिंग इत्थे पंजाब च इसलिए नजर नहीं आता क्योंकि सिंध विच इसलिए नजर आता है सिंधी अपनी लैंग्वेज और कल्चर ना इंटैक्ट है, और पंजाब दे विच पंजाबी जिहड़ा कोठा बोली बोल रहा है उन्होंने उर्दू स्पीकिंग किस तरह इत्थे स्मोक आउट होएगा जब तक असी अपनी लैंग्वेज तो उर्दू स्पीकिंग ने देखा अगर पंजाबी लैंग्वेज जुड़ के उन्हें इत्थे नवें डिविजन्स क्रिएट करनियां कुछ कीतियां कि इन्हां नूं आपस च भिड़ा दो। इस सारे वी हैव बीन यू नो फेसिंग अ मल्टी प्रोंग्ड वार, ते ये जड़ा ना सानू फेस करना पएगा और इनू असी बड़ा वाइजली जड़ा है मतलब वो करिए लड़न वास्ते वी हैव टू अरेंज आवर सेल्फ। ये मेरी मतलब है कि बड़ी एक मतलब बड़ी हंबल जी मेरी रिक्वेस्ट है कि मतलब असी इस चीज नू मतलब कॉमन देखो साडा एक दो पॉइंट तक साडे सांझे ने ना यार, सेल्फ रिस्पेक्ट, कौमी सेल्फ रिस्पेक्ट की कितनी बड़ी चीज है। पंजाब तो बाहर मैनू लित्तर पे गाली गोली पई, मैं पंजाब दे विच भी अगर गाली गोली खावां तो फिर मैं कहना डंगर मेरे कोलों ज्यादा चंगा है। फिर मैनू अच्छा है कि मैनू जड़ा है कोई इस तरह करे कि मैनू या तो मैनू मार देन, ठीक है, फिर इस तो अच्छा मौत चंगी है। अगर मैं ऐसी जिंदगी कबूल करनी है कि मेरी सेल्फ रिस्पेक्ट नहीं बीइंग अ पंजाबी, और मैं चैलेंज करदा किसी भी अगर इफ आई एम रॉन्ग यू मे करेक्ट मी कि पंजाब किते भी किसी, और मैं आम पंजाबी दी आई एम टॉकिंग अबाउट द रूलिंग एलीट, दे कांट डेयर टू इवन टू क्वेश्चन अ पठान और सम अदर इन्फिल्ट्रेटर्स ऑक्यूपेंट्स इन पंजाब कि तुम किधर से आया है। क्वेश्चन करके देखो किसी पठान नूं कि भाई तुम इधर क्या कर रहा है, क्योंकि पठान तो अपने इलाके दे विच पुछदा है, तुसी बस ट्रैवल करो, तुसी किते एंटर होवो, वो थोड़ी प्रोफाइलिंग शुरू कर दिंदा है, सिंधी कर दिंदा है, बलोच कर दिंदा है। वाहिद पंजाब है जिथे दुनिया का कुत्ता बिल्ला वड़िया है, इत्थे पुछण वाला ही नहीं, और साडे फंडामेंटल राइट्स पाकिस्तानियत दे नां ते लुटी जा रहे हैं। असी इक्वैलिटी चाहते हैं, साडे भी वही फंडामेंटल राइट्स ने जिहड़े दूसरियां कौमां दे ने, तो ये वास्ते असी चाहिए कि एक दूसरे की जिहड़े मतलब मैं समझदा कि जिहड़े रिलीजियस नॉन रिलीजियस वट एवर जिहड़े भी थॉट्स ने उन्होंने छड्ड के असी देखिए कि सानू सपोर्ट साडी सर्वाइवल नू सपोर्ट कौन कर रहा है, साडी सेल्फ रिस्पेक्ट नू कौन सपोर्ट कर रहा है। क्योंकि मेरे सर्वाइवल और सेल्फ रिस्पेक्ट नहीं मेरे फंडामेंटल फाइनैंशियल इकनॉमिकल जो भी ना दे लो सोशल पोलिटिकल सारे राइट्स जिहड़े ने वो लिंक्ड ने। अदरवाइज फिर असी इत्थों निकल जाने किते होर दुनिया दे विच कोई असाइलम लभदे हैं कि यार सानू इत्थे दिओ, असी जिहड़ा ना इत्थे मतलब एक थर्ड ग्रेड सिटीजन बन के रहने हैं, थोड़ियां सर्विसेज करांगे। तो ये बस इस तरह है कि मतलब मैं बड़ी मतलब रिक्वेस्ट है कि मैं मतलब कि असी रल के जिहड़ा ना मतलब एक सर्वाइवल ऑफ द फिटेस्ट दा जिहड़ा रूल है ना उहदे विच असी फिट ते होईए यार उहदे वास्ते।